ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਮਨਜਿੰਦਰਜੀਤ ਸਿੰਘ ਜੀ ਦੀ ਨਵੀਂ ਦਿੱਲੀ ਤੋਂ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਐਕਚੁਅਲੀ 2 ਈਮੇਲਾਂ ਨੇ, ਪਹਿਲੀ ਈਮੇਲ ਮੈਂ ਪੜ੍ਹਨ ਲੱਗੀ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਈਮੇਲਸ ਲਿਖੀਆਂ ਹਨ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਸਾਰੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ। ਡਾਕਟਰ ਸਾਹਿਬ ਜੀ, ਜੋ ਅੱਜ ਸਾਡੀ ਕੌਮ ਨਾਲ ਵਾਪਰ ਰਿਹਾ ਹੈ ਉਸ ਬਾਰੇ ਆਪ ਜੀ ਦੇ ਵਿਚਾਰ ਜਾਣਨਾ ਚਾਹੁੰਦਾ ਹਾਂ। ਅਗਲੀ ਉਹਨਾਂ ਦੀ ਫਿਰ ਈਮੇਲ ਆਈ ਹੈ, ਕਹਿੰਦੇ ਕਿ ਆਪਣੀ ਪਹਿਲੀ ਈਮੇਲ ਤੇ ਅਜੇ ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ ਹਾਂ। ਮੈਂ ਸਮਝ ਸਕਦਾ ਹਾਂ ਕਿ ਤੁਹਾਡੇ ਲਈ ਹਰ ਈਮੇਲ ਦਾ ਜਵਾਬ ਦੇਣਾ ਕਿੰਨਾ ਔਖਾ ਹੁੰਦਾ ਹੋਵੇਗਾ। ਤੁਸੀਂ ਮੇਰੇ ਲਈ ਪ੍ਰੇਰਨਾ ਸਰੋਤ ਹੋ ਤੇ ਤੁਹਾਡੇ ਵਿਚਾਰ ਸੁਣ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ। ਮੈਂ ਸੱਚੀ ਉਮੀਦ ਕਰਦਾ ਹਾਂ ਕਿ ਤੁਹਾਡੀ ਉਮਰ 'ਚ ਹਰ ਕੋਈ ਤੁਹਾਡੇ ਵਰਗਾ ਹੋਵੇ, ਸੱਚਾ ਸਿੱਖ, ਸੰਤ ਅਤੇ ਸਿਪਾਹੀ। ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਫੋਲੋਵਰ, ਮੀਰੀ ਪੀਰੀ ਦਾ ਸੁਮੇਲ। ਮੈਂ ਨਿਵਾਡਾ ਲਾਸ ਵੇਗਸ ਤੋਂ ਬੱਚੀ ਜਸਨੀਤ ਕੌਰ ਵਾਲਾ ਪ੍ਰੋਗਰਾਮ ਦੇਖਿਆ। ਇੱਕ 13 ਸਾਲਾ ਬੱਚੀ ਕੋਲੋਂ ਕਿੰਨੀ ਪ੍ਰੇਰਨਾ ਮਿਲਦੀ ਹੈ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਮੈਂ ਆਪਣੀ ਪਿਛਲੀ ਈਮੇਲ 'ਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦਾ ਜ਼ਿਕਰ ਕੀਤਾ ਸੀ ਤੇ ਅੱਜ ਮੈਂ ਇੱਕ ਹੋਰ ਗੁਰਸਿੱਖ ਵੀਰ ਖਾਲਸਾ ਏਡ ਤੋਂ ਰਵਿੰਦਰ ਸਿੰਘ ਜੀ ਦਾ ਜ਼ਿਕਰ ਕਰ ਰਿਹਾ ਹਾਂ। ਉਹ ਕਿੰਨੇ ਨਿਰਭਉ ਅਤੇ ਨਿਮਰ ਗੁਰਸਿੱਖ ਹਨ, ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਇਹਨਾਂ ਵਰਗੇ ਗੁਰਸਿੱਖਾਂ ਨੂੰ ਦੇਖ ਕੇ ਮੈਂ ਮਾਣ ਮਹਿਸੂਸ ਕਰਦਾ ਹਾਂ। ਜੰਮੂ ਕਸ਼ਮੀਰ ਦੇ ਹੜ੍ਹਾਂ ਵੇਲੇ ਸਿੱਖ ਸੰਗਤ ਦਾ ਯੋਗਦਾਨ ਨਹੀਂ ਭੁੱਲਿਆ ਜਾ ਸਕਦਾ। ਵਾਹਿਗੁਰੂ ਜੀ ਸਾਨੂੰ ਹੋਰਾਂ ਦੀ ਮਦਦ ਲਈ ਬਲ ਬਖਸ਼ਣ। ਮੈਂ ਇਹ ਸਮਝਦਾ ਹਾਂ ਕਿ ਜਦ ਅਸੀਂ ਗੁਰੂ ਪੂਰਨ ਗੁਰਸਿੱਖ ਬਣ ਗਏ, ਸੰਤ ਅਤੇ ਸਿਪਾਹੀ, ਤਾਂ ਫਿਰ ਉਹ ਦਿਨ ਦੂਰ ਨਹੀਂ ਹੋਣਾ ਜਦ ਸਾਡੇ ਕੋਲ ਸਾਡਾ ਆਪਣਾ ਖਾਲਸਾ ਰਾਜ ਹੋਵੇਗਾ। ਤੁਹਾਡੇ ਜਵਾਬ ਦੀ ਉਡੀਕ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਮਨਜਿੰਦਰਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਨਵੀਂ ਦਿੱਲੀ ਤੋਂ ਸਾਨੂੰ ਲਿਖਿਆ ਜੀ। ਵੈਸੇ ਅਸੀਂ ਉਹਨਾਂ ਦੀ ਇੱਕ ਈਮੇਲ ਜਿਹੜੀ ਪਹਿਲੀ ਸੀ ਉਹਦਾ ਜਵਾਬ ਦਿੱਤਾ ਸੀ। ਹੋ ਸਕਦਾ ਹੈ ਉਹ ਉਹਨਾਂ ਨੇ ਰੈਗੂਲਰਲੀ ਉਹ ਨਾ ਦੇਖਿਆ ਹੋਏ ਜਾਂ ਨਾ ਦੇਖਦੇ ਹੋਣ, ਉਹਨਾਂ ਤੋਂ ਮਿਸ ਹੋਇਆ ਜੀ। ਹੁਣ ਉਹਨਾਂ ਨੇ ਜਿਹੜੀ ਲੇਟੈਸਟ ਈਮੇਲ ਉਹਨਾਂ ਦੀ 2-4 ਦਿਨ ਪਹਿਲਾਂ ਹੀ ਆਈ ਹੈ, ਜਿਹਦੇ 'ਚ ਉਹਨਾਂ ਨੇ ਬਿਗਨਿੰਗ 'ਚ ਇਹ ਪੁੱਛਿਆ ਵੀ ਕੌਮ ਨਾਲ ਜੋ ਵਾਪਰ ਰਿਹਾ ਉਸ ਬਾਰੇ ਤੁਹਾਡੇ ਵਿਚਾਰ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀਰ ਜੀ ਜੇ ਰੈਗੂਲਰਲੀ ਸਾਡੇ ਪ੍ਰੋਗਰਾਮ ਦੇਖਦੇ ਹੋਣ ਤੇ ਅਸੀਂ ਬੇਸ਼ੱਕ ਇਹ ਜ਼ਰੂਰ ਹੁੰਦਾ ਹੈ ਵੀ ਕਈ ਵਾਰ ਇੰਨੇ ਸਬਜੈਕਟਸ ਹੁੰਦੇ ਨੇ, ਸਾਡੀ ਹੋ ਸਕਦਾ ਹੈ ਜਜਮੈਂਟ ਪੂਅਰ ਵੀ ਹੁੰਦੀ ਹੋਏ ਵੀ ਅਸੀਂ ਜਿਹਨੂੰ ਇੰਪੋਰਟੈਂਟ ਸਮਝਦੇ ਹਾਂ ਕੁਝ ਹੋਰ ਨੂੰ ਕੋਈ ਹੋਰ ਇੰਪੋਰਟੈਂਟ ਲੱਗਦਾ ਹੋਏ ਜੀ। ਜਿਵੇਂ ਸਾਡੇ ਕਿਸੇ ਜਿਹੜਾ ਦਰਸ਼ਕ ਨੇ ਅਮਨਦੀਪ ਸਿੰਘ ਨਾਂ ਥੱਲੇ ਫੇਸਬੁੱਕ ਤੇ ਲਿਖਿਆ ਹੈ, ਉਹਨਾਂ ਨੇ ਸਾਨੂੰ ਜਿਹੜਾ ਝਾੜ ਪਾਈ ਹੈ ਕਿ ਜੀ ਜੰਮੂ ਦੇ ਵਿੱਚ ਇੰਨਾ ਕੁਝ ਹੋ ਗਿਆ, ਤੁਸੀਂ ਇਹਦਾ ਜ਼ਿਕਰ ਹੀ ਨਹੀਂ ਕੀਤਾ, ਕਿਸੇ ਨੂੰ ਇੰਟਰਵਿਊ ਨਹੀਂ ਕੀਤਾ ਔਰ ਦਿਸ ਦੈਟ, ਤੁਹਾਡੇ ਤੋਂ ਅਸੀਂ ਡਿਸਅਪੁਆਇੰਟ ਹੋਏ ਹਾਂ। ਹੁਣ ਜਾਂ ਤਾਂ ਇਹ ਵੀਰ ਦੇਖਦੇ ਨਹੀਂ ਹੈ ਪ੍ਰੋਗਰਾਮ ਰੈਗੂਲਰਲੀ, ਇਹ ਠੀਕ ਹੈ ਵੀ TV 84 ਨਿਊਜ਼ ਦੇ ਹਵਾਲੇ ਨਾਲ ਸਾਡੀ ਕੋਸ਼ਿਸ਼ ਰਹੀ। ਇੱਕ ਤਾਂ ਉਹਨਾਂ ਦਾ ਪਰਿਵਾਰ ਇਮੀਡੀਏਟਲੀ ਇੰਨਾ ਕੁ ਸਦਮੇ 'ਚ ਸੀ ਕਿ ਅਸੀਂ ਉਹਨਾਂ ਨਾਲ ਨਹੀਂ ਸੀ ਗੱਲ ਕਰ ਸਕਦੇ। ਫਿਰ ਜਦੋਂ ਤੱਕ ਸਾਡਾ, ਲੇਕਿਨ ਇਹਦੇ ਬਾਵਜੂਦ ਅਸੀਂ ਜੰਮੂ ਕਸ਼ਮੀਰ ਨਾਲ ਸੰਬੰਧਿਤ ਇੱਕ ਸਿੰਘ ਜਿਨ੍ਹਾਂ ਦੇ ਨਾਲ ਰਾਬਤਾ ਕੀਤਾ, ਉਹਨਾਂ ਨੇ ਈਵਨ 3-4 ਜੂਨ ਦੇ ਪਹਿਲੇ ਵੇਰਵੇ ਹੀ ਦਿੱਤੇ, ਜਿਹੜੇ ਕਿ ਅਜੇ ਮੁੱਢਲੇ ਤੌਰ ਤੇ ਹੋਰ ਕਿਸੇ ਪਾਸੇ ਬਹੁਤੇ ਵੇਰਵੇ ਨਾਲ ਨਹੀਂ ਸਨ। ਔਰ ਹੁਣ ਵੀ ਸਾਡੀ ਕੋਸ਼ਿਸ਼ ਸੀ, ਅੱਜ ਵੀ ਅਸੀਂ ਕੋਸ਼ਿਸ਼ ਕੀਤਾ ਕਿ ਸੰਪਰਕ ਹੋ ਸਕੇ ਉਹਨਾਂ ਨਾਲ। ਜਿਹੜਾ ਨੰਬਰ ਮਿਲਦਾ ਉਸ ਨੂੰ ਚੁੱਕਦੇ ਨਹੀਂ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਕਈ ਵਾਰ ਜਿਹੜੇ ਇਸ ਕਿਸਮ ਦੇ ਵੀਰ ਵੀ ਇਸ ਕਾਮੈਂਟ ਕਰਦੇ ਨੇ, ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਕਿ ਵੀ ਸਾਡੇ ਕੋਲ ਸਮਾਂ ਵੀ ਉਨਾ ਕੁ ਹੁੰਦਾ ਹੈ ਔਰ ਸਾਧਨ ਵੀ ਸਾਡੇ ਉਨੇ ਕੁ ਨੇ। ਇਹਦੇ ਬਾਵਜੂਦ ਅਸੀਂ ਜਿਹੜਾ ਇਸ ਕੋਸ਼ਿਸ਼ 'ਚ ਹੁੰਦੇ ਹਾਂ ਕਿ ਜਿਹੜਾ ਸਭ ਤੋਂ ਅਹਿਮ ਕੋਈ ਵਿਸ਼ਾ ਹੁੰਦਾ ਹੈ ਉਸ ਨੂੰ ਅਸੀਂ ਲੈਨੇ। ਔਰ ਇਹਨਾਂ ਨੂੰ ਵੀਰ ਮਨਜਿੰਦਰਜੀਤ ਸਿੰਘ ਰੈਗੂਲਰਲੀ ਜੇ ਸਾਡੇ ਪ੍ਰੋਗਰਾਮ ਘੱਲੂਘਾਰਾ ਹਫਤੇ ਦੇ ਹੀ ਦੇਖਣ, ਉਸ ਤੋਂ ਬਾਅਦ ਵੀ ਅਸੀਂ ਰੈਗੂਲਰਲੀ ਇਸ ਨੂੰ ਲੈ ਰਹੇ ਔਰ ਉਹਨਾਂ ਨੇ ਸਾਡੀ ਤਾਰੀਫ 'ਚ ਜੋ ਕੁਝ ਕਿਹਾ ਅਸੀਂ ਉਹਦੇ ਕਾਬਲ ਨਹੀਂ ਹੈ। ਮੈਂ ਇੱਕ ਗੁਨਾਹਗਾਰ ਆਦਮੀ ਹਾਂ ਔਰ ਮੈਂ ਸਮਝਦਾ ਵੀ ਕਈ ਵਾਰ ਮੈਨੂੰ ਆਪਣੇ ਆਪ ਤੇ ਲੱਗਣ ਲੱਗ ਜਾਂਦਾ ਹੈ ਵੀ ਜਿੰਨੀ ਕੁ ਹੋਪ ਔਰ ਜਿੰਨਾ ਕੁ ਫੇਥ ਚਾਰਜ ਫੇਰਿਓ ਹੈ ਵੀ ਮੈਂ ਤਾਂ ਇਸ ਤੇ ਬਿਲਕੁਲ ਕਾਬਲ ਨਹੀਂ ਹਾਂ। ਔਰ ਉਹਨਾਂ ਨੇ ਸਾਨੂੰ ਸੱਚਾ ਸਿੱਖ, ਸੰਤ, ਸਿਪਾਹੀ ਤੇ ਹੋਰ ਸਾਰੇ ਲਕਬ ਦਿੱਤੇ ਨੇ। ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਇਹ ਠੀਕ ਹੈ। ਬਾਕੀ ਅਕਾਲ ਪੁਰਖ ਦਾ ਆਪਣਾ ਬਿਰਦ ਹੈ ਕਿਸ ਤੋਂ ਕੀ ਸੇਵਾ ਲੈਣੀ ਹੈ, ਪਰ ਇਹ ਜ਼ਰੂਰ ਹੈ ਕਿ ਜਿਸ ਕਾਜ਼ ਨੂੰ ਅਸੀਂ ਆਪਣਾ ਆਪ ਸਮਰਪਿਤ ਕੀਤਾ ਹੈ ਉਸ ਬਾਰੇ ਅਸੀਂ ਇਮਾਨਦਾਰੀ ਦੇ ਨਾਲ ਸਾਡਾ ਇਹ ਯਤਨ ਹੁੰਦਾ ਹੈ ਕਿ ਕਿਤੇ ਵੀ ਰੁਕਾਵਟਾਂ ਦੇ ਬਾਵਜੂਦ, ਹਾਰਡਸ਼ਿਪਸ ਦੇ ਬਾਵਜੂਦ, ਕ੍ਰਿਟਿਸਿਜ਼ਮ ਦੇ ਬਾਵਜੂਦ, ਸੀਮਤ ਸਾਧਨਾ ਦੇ ਬਾਵਜੂਦ ਅਸੀਂ ਗੁਰੂ ਤੋਂ ਇਹੀ ਮੰਗਦੇ ਹਾਂ ਕਿ ਸਤਿਗੁਰੂ ਕਦਮ ਸਾਬਤ ਰੱਖਣ
ਔਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ। ਔਰ ਉਹਨਾਂ ਨੇ ਜਿਵੇਂ ਵੀਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਤਾਰੀਫ 'ਚ ਕਿਹਾ ਹੈ, ਔਰ ਵੀਰ ਰਵਿੰਦਰ ਸਿੰਘ ਖਾਲਸਾ ਏਡ ਜਿਹੜੇ ਸਭ ਤੋਂ ਪਹਿਲੇ ਜਿੱਥੇ ਵੀ ਕੋਈ ਇਸ ਕਿਸਮ ਦੀ ਕੁਦਰਤੀ ਆਪਦਾ ਆਉਂਦੀ ਹੈ ਉੱਥੇ ਪਹੁੰਚਣ ਵਾਲਿਆਂ 'ਚੋਂ ਹੁੰਦੇ ਨੇ। ਅਸੀਂ ਵੀ ਇਹਨਾਂ ਦੇ ਐਡਮਾਇਰਰ ਹੈ। ਇਹ ਨੇਪਾਲ ਦੇ ਵਿੱਚ ਵੀ ਪਹੁੰਚੇ ਔਰ ਇਹਨਾਂ ਨੂੰ ਮੀਡੀਆ ਵੀ ਜਿਹੜਾ ਉਹ ਲੇਟੈਸਟ ਇਸਤੇਮਾਲ ਕਰਦੇ ਨੇ। ਇਹਨਾਂ ਦੇ ਟਵੀਟ ਲਗਾਤਾਰ ਆਉਂਦੇ ਨੇ ਕਿ ਕੀ ਕਰ ਰਹੇ ਨੇ ਜੀ। ਔਰ ਉਹਨਾਂ ਨੇ J&K ਦੇ ਵਿੱਚ ਜੰਮੂ ਕਸ਼ਮੀਰ 'ਚ ਹੜ੍ਹਾਂ ਦੇ ਦੌਰਾਨ ਜਿਹੜਾ ਸਿੱਖਾਂ ਦਾ ਯੋਗਦਾਨ ਸੀ ਉਸ ਦੀ ਤਾਰੀਫ ਕੀਤੀ ਜੀ। ਔਰ ਕਿਸੇ ਨੇ ਸ਼ਾਇਦ ਇਹ ਲਿਖਿਆ ਵੀ ਸੀ ਕਿ ਇੱਕ ਪਾਸੇ ਸਿੱਖਾਂ ਨੇ ਉੱਥੇ ਜਾ ਕੇ ਮਦਦ ਕੀਤੀ ਸੀ ਔਰ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਹੁਣ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਕੇ ਜਿਹੜਾ ਉਹ ਸਾਨੂੰ ਉਹਦਾ ਇਵਜ਼ ਦੇ ਰਿਹਾ ਹੈ, ਉਹਦਾ ਸਿਲਾ ਦੇ ਰਿਹਾ। ਔਰ ਉਹਨਾਂ ਨੇ ਅਲਟੀਮੇਟਲੀ ਇਹ ਕਿਹਾ ਕਿ ਭਾਈ ਜੇ ਅਸੀਂ ਸੰਤ ਸਿਪਾਹੀ ਬਣ ਜਾਈਏ ਤੇ ਆਪਣਾ ਦੇਸ਼ ਸਾਡਾ ਆਪੇ ਬਣ ਜਾਏਗਾ। ਮੈਂ ਸਮਝਦਾ ਕਿ ਵੀ ਇਹ ਠੀਕ ਹੈ ਕਿ ਕਦੋਂ ਅਸੀਂ ਗੁਰੂ ਦੀ ਗੋਦ 'ਚ ਸੰਤ ਔਰ ਸਿਪਾਹੀ ਦੇ ਲਕਬ ਦੇ ਹੱਕਦਾਰ ਹੁੰਦੇ ਹਾਂ ਇਹ ਤਾਂ ਸਤਿਗੁਰੂ ਜਾਣਦੇ ਨੇ। ਪਰ ਸਾਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਆਪਣਾ ਘਰ ਖਾਲਿਸਤਾਨ ਬਣਾਏ ਬਿਨਾਂ ਨਾ ਅਸੀਂ ਆਪਣਾ ਧਰਮ ਪ੍ਰੈਕਟਿਸ ਕਰ ਸਕਾਂਗੇ ਜੋ ਅੱਜ ਹੋ ਰਿਹਾ ਹੈ। ਹਰ ਚੌਥੇ ਦਿਨ ਖਬਰ ਹੁੰਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰ ਦਿੱਤੇ। ਹੁਣ ਅੱਜ ਹੀ ਪੰਜਾਬ ਸੈਕਸ਼ਨ ਦੀ ਮੇਜਰ ਖਬਰ ਸੀ ਸਾਰੇ ਅਖਬਾਰਾਂ ਦੀ ਕਿ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਪ੍ਰੋਟੈਸਟ ਲੀਡ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੀ ਗਾਇਬ ਹੋ ਗਈ। ਗ੍ਰੰਥੀ ਸਿੰਘ ਗਿਆ ਕਿਤੇ ਲਾਗਲੇ ਪਿੰਡ ਔਰ ਅੱਜ 4 ਦਿਨ 5 ਦਿਨ ਹੋ ਗਏ ਨੇ ਪੁਲਿਸ ਕਹਿੰਦੇ ਜੀ ਅਸੀਂ ਛੱਪੜ ਫੋਲ ਲਿਆ, ਅਸੀਂ ਘਰ ਫੋਲ ਲਏ, ਅਸੀਂ ਫਲਾਣਾ ਕਰ ਲਿਆ। ਔਰ ਇਹੀ ਕਿਤੇ ਅਗਨ ਸੁੱਚੀ ਪਿੰਡ ਜਲੰਧਰ ਦੇ ਨੇੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਏ। ਔਰ ਇੱਕ ਅੱਜ ਕੱਲ ਬਣਿਆ ਬਣਾਇਆ ਬਹਾਨਾ ਹੈ ਜੀ ਸ਼ਾਰਟ ਸਰਕਟ ਹੋ ਗਏ। ਉਹ ਸ਼ਾਰਟ ਸਰਕਟ ਮੰਦਿਰ 'ਚ ਕਿਤੇ ਗੀਤਾ ਨਹੀਂ ਸੜਦੀ, ਕਿਤੇ ਹੋਰ ਨਹੀਂ ਸਰਦਾ ਕੋਈ। ਔਰ ਇਹੀ ਹੈ ਸੋ ਇਹ ਡੈਲੀਬਰੇਟ ਇਸ ਕਿਸਮ ਦਾ ਹੋ ਰਿਹਾ। ਸੋ ਉੱਥੋਂ ਦੇ ਖਿੱਤੇ 'ਚ ਸਾਨੂੰ ਮੂਲ ਰੂਪ ਜੋ ਗੁਰੂ ਸਾਹਿਬਾਨ ਦਾ ਇੰਟੈਂਟ ਹੈ ਸੰਤ ਸਿਪਾਹੀ ਸੰਕਲਪ ਦਾ ਉਹ ਕਿਸੇ ਨੇ ਨਹੀਂ ਜੀਣ ਦੇਣਾ ਹੈ ਉਸ ਤਰੀਕੇ ਨਾਲ। ਸੋ ਕੋਸ਼ਿਸ਼ ਕਰੀਏ ਜਿੰਨਾ ਵੀ ਰੱਬ ਦੇ ਬਖਸ਼ਿਸ਼ ਦੇ ਨਾਲ ਅਸੀਂ ਕੁਝ ਕਰ ਸਕਦੇ ਹਾਂ। ਪਰ ਆਪਣਾ ਕੌਮੀ ਘਰ ਖਾਲਿਸਤਾਨ ਜਿਹੜਾ ਹੈ ਇਹ ਸਾਡੀ ਇਹਦੇ ਲਈ ਸਾਨੂੰ ਆਪਣਾ ਬਣਦਾ ਐਫਰਟ ਨਾਲੋਂ ਨਾਲ ਕਰਨਾ ਚਾਹੀਦਾ ਹੈ। ਸਿੱਖੀ ਵੀ ਕਮਾਈਏ ਜੀ, ਸਿਪਾਹੀ ਪੁਣਾ ਵੀ ਦਿਖਾਈਏ, ਸੰਤ ਪੁਣਾ ਨਾਲ ਹੀ ਰਹਿੰਦਾ ਜਦੋਂ ਗੁਰੂ ਦੀ ਯਾਦ ਨਾਲ ਰਹਿੰਦੀ ਹੈ। ਹੋਰ ਕੋਈ ਇਹ ਡਰੈਸ ਜਾਂ ਕੋਈ ਡਿਗਰੀ ਨਹੀਂ ਹੈ ਕਿ ਕਿਤੋਂ ਤੁਸੀਂ ਜਾ ਕੇ ਡਿਗਰੀ ਲੈਣੀ ਹੈ ਸੰਤ ਦੀ। ਇੱਕ ਹੈ ਉੱਥੇ ਜਿਹੜੇ ਉਹ ਬ੍ਰਹਮ ਗਿਆਨੀ ਦੀ ਡਿਗਰੀਆਂ ਵੰਡਦੇ ਆ ਤੇ ਜਾਂ ਸਿਪਾਹੀ ਤਾਂ ਚਲੋ ਜਿਹੜਾ ਫੌਜ 'ਚ ਜਾਂਦਾ ਉਹ ਤਾਂ ਰੰਗਰੂਟ ਹੁੰਦਾ ਜਾਂ ਇਹ ਤਾਂ ਗੁਰੂ ਦੀ ਮਰਜ਼ੀ ਹੈ ਕਿਹਦੇ ਹੱਥ 'ਚ ਗੁਰੂ ਨੇ ਜਿਹੜਾ ਉਹ ਆਪਣਾ ਪਿਆਰ ਦਾ ਹੱਥ ਫੜਾ ਦੇਣਾ ਤੇ ਉਹ ਜਿਹੜਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਉਹਨੇ ਉਸ ਪਰਮਗਤ ਨੂੰ ਪਹੁੰਚ ਜਾਣਾ ਤੇ ਬੇਖੌਫ ਨਿਡਰ ਹੋ ਕੇ ਉਹਨੇ ਫਿਰ ਸੇਵਾ ਨਿਭਾਉਣੀ ਹੈ। ਪਰ ਇਹਨਾਂ ਦਾ ਮਨਜਿੰਦਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਰਿਪੀਟਡਲੀ 2-3 ਈਮੇਲਸ ਲਿਖੀਆਂ। ਮੇਰਾ ਖਿਆਲ ਹੈ ਵੀ ਇਸ ਸੈਗਮੈਂਟ ਨੂੰ ਉਹ ਜ਼ਰੂਰ ਦੇਖ ਲੈਣਗੇ। ਔਰ ਉਹਨਾਂ ਨੇ ਨੇਵਾਡਾ ਤੋਂ 13 ਸਾਲਾ ਬੱਚੀ ਵੀਰ ਹਰਪ੍ਰੀਤ ਸਿੰਘ ਜੀ ਦੀ ਜਿਨ੍ਹਾਂ ਨੇ ਬਹੁਤ ਪਹਿਲਾਂ ਸਾਨੂੰ ਜਿਹੜਾ ਲਿਖੀ ਸੀ ਲੈਟਰ ਵੀ ਉਸ ਦਾ ਹਵਾਲਾ ਦਿੱਤਾ। ਸੋ ਜ਼ਾਹਰ ਹੈ ਕਿ ਇਹ ਜਦੋਂ ਅਸੀਂ ਆਪਣੇ ਬੱਚੇ ਬੱਚੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਇਹ ਸਾਡੇ ਲਈ ਵੀ ਹੌਸਲੇ ਦੀ ਗੱਲ ਹੈ ਕਿ ਸਾਡੇ ਯੰਗ ਬੱਚੇ ਬੱਚੀਆਂ ਇਸ ਪਾਸੇ ਭਾਵਨਾ ਰੱਖਦੇ ਨੇ ਔਰ ਡੈਡੀਕੇਸ਼ਨ ਦੇ ਨਾਲ ਤੁਰੇ ਹੋਏ ਨੇ। ਜੀ ਡਾਕਟਰ ਸਾਹਿਬ ਬਿਲਕੁਲ ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦੀ ਸ਼ਾਰਟ ਬ੍ਰੇਕ।